साइया 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 मैं चारे कुंडा पालियां तुद जे वडना साइया मन लोचे हर मिलन को क्यों दर्शन पाया। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਮੈਂ ਹਾਂ ਹਰਜਿੰਦ ਕੌਰ ਮੰਗਟ ਤੇ ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ। ਅੱਜ ਦੀਵਾਲੀ ਤੇ ਬੰਦੀ ਛੋੜ ਦਿਵਸ ਹੈ ਜੀ, ਸੋ ਤੁਹਾਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ, ਮੁਬਾਰਕਾਂ ਤੇ ਵਧਾਈਆਂ। ਕੋਵਿਡ ਬਾਅਦ ਅੱਜ ਅਜਿਹਾ ਨਜ਼ਾਰਾ ਵੱਜਿਆ ਆਸਟ੍ਰੇਲੀਆ ਦੀ ਧਰਤੀ ਬ੍ਰਿਸਬੇਨ ਦੇ ਉੱਤੇ ਕਿ ਦਿਲ ਆਸ਼ ਕਰ ਉੱਠਦਾ ਜਦੋਂ ਵੀ ਕੋਈ ਧਾਰਮਿਕ ਪ੍ਰੋਗਰਾਮ ਹੁੰਦਾ ਹੈ, ਖਾਸ ਕਰਕੇ ਸਾਡੀ ਸਿੱਖ ਕੌਮ ਦੇ ਵਿੱਚ ਤਾਂ ਉਪਦੇਸ਼ ਚੌਵਰਨਾ ਕੋ ਸਾਂਝਾ ਕਿਹਾ ਜਾਂਦਾ ਹੈ। ਇਸ ਦੇ ਤਹਿਤ ਅੱਜ ਸਾਡੇ ਸੰਗਤ ਦੇ ਵਿੱਚ ਰੰਗਤ ਦੇਖੀ ਜਾ ਰਹੀ ਹੈ। ਅਲੱਗ-ਅਲੱਗ ਧਰਮਾਂ ਤੋਂ ਇੱਥੇ ਸੰਗਤ ਆਈ ਹੋਈ ਹੈ। ਬਹੁਤ ਹੀ ਵਧੀਆ ਇੰਤਜ਼ਾਮ ਕੀਤੇ ਗਏ ਨੇ। ਲੰਗਰ ਅਟੁੱਟ ਵਰਤ ਰਿਹਾ ਹੈ। ਲੋਕਾਂ ਨੇ ਆਪਣੀ ਆਪਣੀ ਸੇਵਾ ਲਗਾਈ ਹੋਈ ਹੈ। ਕੋਈ ਲੰਗਰ ਵਰਤਾ ਰਿਹਾ ਹੈ, ਕੋਈ ਮਠਾਈ ਦੇ ਡੱਬੇ ਦੇ ਰਿਹਾ ਹੈ। ਸੋ ਇੱਕ ਅਜਿਹਾ ਨਜ਼ਾਰਾ ਜਿਹਨੂੰ ਅਲੌਕਿਕ ਦ੍ਰਿਸ਼ ਕਹਿ ਸਕਦੇ ਹਾਂ, ਉਹ ਬਣਿਆ ਹੋਇਆ ਹੈ। ਆਓ ਤੁਹਾਨੂੰ ਦਿਖਾਉਂਦੇ ਹਾਂ ਕਿ ਸੰਗਤ ਨੇ ਕਿਸ ਤਰੀਕੇ ਨਾਲ ਗੁਰੂ ਘਰ ਦੇ ਵਿੱਚ ਰੌਣਕਾਂ ਲਗਾਈਆਂ ਨੇ। ਨਿਤਾਣਿਆ ਕਥਾ ਸਾਹਿਬ ਨਿਤਾਣਿਆ ਕਥਾ ਆਏ ਨਾ ਜਾਈ थिर सदा गुर शब्दी सच जान निताणिया कथा साहिब निताणिया कथा निताणिया कथा साहिब निताणिया कथा आए न जाई थिर सदा ਬੰਦੀ ਛੋੜ ਦਿਵਸ ਦੇ ਉੱਤੇ ਬਹੁਤ ਸਾਰੀ ਸੰਗਤ ਗੁਰੂ ਘਰ ਆਈ ਹੋਈ ਹੈ ਜੀ। ਆਓ ਜਾਣਦੇ ਹਾਂ ਉਹਨਾਂ ਦੇ ਵਿਚਾਰ ਕਿ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ, ਕਿਉਂਕਿ ਪੰਜਾਬ ਦੇ ਵਿੱਚ ਕੁਝ ਵੱਖਰਾ ਮਾਹੌਲ ਹੁੰਦਾ ਕਿ ਬਾਹਰਲੇ ਮੁਲਕਾਂ ਦੇ ਵਿੱਚ ਆ ਕੇ ਉਹ ਪੰਜਾਬ ਨੂੰ ਮਿਸ ਕਰ ਰਹੇ ਨੇ। ਸਤਿ ਸ਼੍ਰੀ ਅਕਾਲ ਜੀ, ਕੀ ਨਾਂ ਹੈ ਤੁਹਾਡਾ? ਦਿਲਰਾਜ ਸਿੰਘ ਜੀ। ਹਾਂਜੀ, ਕਿੱਦਾਂ ਦਾ ਲੱਗ ਰਿਹਾ? ਤੁਸੀਂ ਬਾਹਰਲੇ ਮੁਲਕ ਦੇ ਵਿੱਚ ਦੀਵਾਲੀ ਮਨਾ ਰਹੇ ਹੋ, ਬਹੁਤ ਸਾਰੀ ਸੰਗਤ ਜੁੜੀ ਹੋਈ ਆ, ਤਾਂ ਪੰਜਾਬ ਨੂੰ ਮਿਸ ਤਾਂ ਨਹੀਂ ਕਰ ਰਹੇ? ਨਹੀਂ ਜੀ, ਬਹੁਤ ਵਧੀਆ ਲੱਗ ਰਿਹਾ। ਇੰਨੀ ਸਾਰੀ ਸੰਗਤ ਦੇਖ ਕੇ ਪੰਜਾਬ ਵਰਗਾ ਹੀ ਮਾਹੌਲ ਬਣਿਆ ਪਿਆ ਸਾਰਾ ਵਧੀਆ, ਤੇ ਬਹੁਤ ਵਧੀਆ ਲੱਗ ਰਿਹਾ ਤੇ ਬਹੁਤ ਵਧੀਆ। ਹਾਂਜੀ, जाको मुश्किल हथ बने कोई कोई न दे। ਗੁਰੂ ਕੀ ਫੌਜ ਸਿੰਘਾਂ ਦੀ ਫੌਜ ਹੈ ਜੀ। ਮੇਰੇ ਨਾਲ ਬਹੁਤ ਹੀ ਸੋਹਣੀਆਂ ਸਰਦਾਰਨੀਆਂ ਜਿਨ੍ਹਾਂ ਨੇ ਸਿੱਖੀ ਸਰੂਪ ਦੇ ਵਿੱਚ ਨੇ, ਕੇਸਕੀਆਂ ਸਜਾਈਆਂ ਹੋਈਆਂ ਨੇ, ਨਾਲ ਮੇਰੇ ਖੜੀਆਂ ਨੇ ਜੀ। ਆਓ ਜਾਣਦੇ ਆ ਜੀ ਉਹਨਾਂ ਨੂੰ ਗੁਰੂ ਘਰ ਦੇ ਵਿੱਚ ਆ ਕੇ ਕਿਹੋ ਜਿਹਾ ਰਸ ਪਿੰਨਿਆ, ਜਿਹੜਾ ਆਪਾਂ ਕਹਿ ਦਈਏ ਆਦੇਸ਼ ਪ੍ਰਾਪਤ ਹੋਇਆ ਜਾਂ ਸੰਦੇਸ਼ ਮਿਲਿਆ, ਕਿਹੋ ਜੀ ਇਹਨਾਂ ਦੀ ਸੋਚ ਹੈ ਤੇ ਕੀ ਕਰਨਾ ਚਾਹੁੰਦੇ ਨੇ। ਸਤਿ ਸ਼੍ਰੀ ਅਕਾਲ ਜੀ, ਕੀ ਨਾਂ ਜੀ ਤੁਹਾਡਾ? ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤੇ ਤੁਹਾਨੂੰ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ। ਹਾਂਜੀ, ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅਸੀਂ ਇੱਥੇ ਆਸਟ੍ਰੇਲੀਆ ਤੋਂ 4 ਸਾਲ ਤੋਂ ਆ। ਅਸੀਂ ਹਜੇ ਸਟੂਡੈਂਟ ਹੀ ਆ, ਬਟ ਪਹਿਲੀ ਵਾਰ ਲੋਗਨ ਗੁਰਦੁਆਰੇ ਵਿੱਚ ਇੰਨਾ ਰਸ਼ ਦੇਖਿਆ ਆ। ਮੇ ਬੀ ਸ਼ਾਇਦ ਗੋਲਡ ਕੋਸਟ ਹੁਣ ਗੁਰਦੁਆਰਾ ਨਹੀਂ ਹੈਗਾ, ਤੇ ਲੋਗਨ ਗੁਰਦੁਆਰੇ ਵਿੱਚ ਪਹਿਲੀ ਵਾਰੀ ਇੰਨਾ ਰਸ਼ ਵੇਖਿਆ ਆ। ਤੇ ਲੋਕਾਂ ਦੇ ਵਿੱਚ ਬਹੁਤ ਸ਼ਰਧਾ ਆ ਕਿ ਸਾਰੇ ਜਣੇ ਚਾਹੁੰਦੇ ਸੀਗੇ ਕਿ ਸਾਰੇ ਜਣੇ ਬੰਦੀ ਛੋੜ ਦਿਵਸ 'ਤੇ ਸਾਰੇ ਇਕੱਠੇ ਹੋਣ, ਗੁਰੂ ਸਾਹਿਬ ਦਾ ਨਾਮ ਲੈਣ। ਕਿੰਨੀਆਂ ਲਾਈਨਾਂ ਲੱਗੀਆਂ ਹੋਈਆਂ ਮੱਥਾ ਟੇਕਣ ਵਾਸਤੇ ਵੀ, ਲੰਗਰ ਵਾਸਤੇ ਵੀ। ਸੋ ਅਸੀਂ ਤੁਹਾਨੂੰ ਇੱਕ ਸ਼ਬਦ ਸੁਣਾਉਣਾ ਚਾਹਾਂਗੇ ਕਿਉਂਕਿ ਅੱਜ ਬੰਦੀ ਛੋੜ ਦਿਵਸ ਹੈ। सतगुर बंदी छोड़ है, सतगुर बंदी
जीवन मुक्त करे उड़ीना, जीवन मुक्त करे उड़ीना, सतगुर बंदी छोड़ है, सतगुर बंदी छोड़ है। वाहिगुरू जी का खालसा, वाहिगुरू जी की फतेह जी। ਸਤਿਗੁਰ ਬੰਦੀ ਛੋੜ ਹੈ। ਬਹੁਤ ਹੀ ਰਸਭਿੰਨੀ ਤੁਹਾਡੀ ਜਿਹੜੀ ਆਵਾਜ਼ ਹੈ, ਬਹੁਤ ਹੀ ਸੋਹਣੀ ਆਵਾਜ਼ ਦੇ ਵਿੱਚ ਤੁਸੀਂ ਗਾਇਆ ਇਹ ਸ਼ਬਦ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਗੁਰ ਸ਼ਬਦੀ ਸੱਚ ਜਾਣ ਤਾਣਿਆ ਪਤਾ ਸਾਹਿਬ ਨਿਤਾਨ। ਬੰਦੀ ਛੋੜ ਦਿਵਸ ਤੇ ਦੀਵਾਲੀ ਦੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਜੀ ਗੁਰਦੁਆਰਾ ਸਾਹਿਬ ਦੇ ਵਿੱਚ, ਤੇ ਮੇਰੇ ਨਾਲ ਆਸਟ੍ਰੇਲੀਅਨ ਬੋਰਨ ਬੈਕ ਹੈ ਜੀ। ਮੈਂ ਇਹਨਾਂ ਤੋਂ ਪੁੱਛਾਂਗੀ ਕਿ ਇਹਨਾਂ ਨੇ ਪੰਜਾਬੀ ਸੂਟ ਪਾਇਆ ਹੋਇਆ ਐਂਡ ਸ਼ੀ ਲੁਕਿੰਗ ਵੈਰੀ ਬਿਊਟੀਫੁਲ ਇਨ ਪੰਜਾਬੀ ਸੂਟ। So she is Australian born. So I'm gonna ask a question back. Congratulations and very welcome to Gurdwara Sahib. How did you find Diwali and Sikh culture? I've been to India and come to Sikh temple before many times, so nice to come here for Diwali, but it's so busy tonight. Good to see everyone here. Okay. But actually he has never had langar before, so I told him about that. We will have today. ਜੇ ਕੋ ਹੋਵੇ ਦੁਬਲਾ ਨੰਗ ਪੋਹ ਕੀ ਪੀ। ਬੰਦੀ ਛੋੜ ਦਿਵਸ ਦੇ ਉੱਤੇ ਗੁਰਦੁਆਰਾ ਸਾਹਿਬ ਦੇ ਵਿੱਚ ਨਿਸ਼ਕਾਮ ਸੇਵਾ ਕੀਤੀ ਜਾ ਰਹੀ ਹੈ। ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਬੜੇ ਪ੍ਰੇਮ ਪਿਆਰ ਦੇ ਨਾਲ ਬਹੁਤ ਸਾਰਾ ਪ੍ਰਸ਼ਾਦ ਰੱਖਿਆ ਹੋਇਆ ਹੈ, ਜਿਹਦੇ ਵਿੱਚ ਮਠਾਈਆਂ ਹੈਗੀਆਂ ਨੇ ਬਹੁਤ ਤਰ੍ਹਾਂ ਤਰ੍ਹਾਂ ਦੀਆਂ। ਸੋ ਲੋਕਾਂ ਨੂੰ, ਸੰਗਤਾਂ ਨੂੰ ਰੋਕ ਰੋਕ ਕੇ ਬੜਾ ਸਨੇਹ ਦੇ ਨਾਲ, ਬੜਾ ਪਿਆਰ ਦੇ ਨਾਲ ਪ੍ਰਸ਼ਾਦ ਦਿੱਤਾ ਜਾ ਰਿਹਾ ਹੈ, ਤੇ ਲੋਕੀ ਸਾਰੇ ਆ ਰਹੇ ਨੇ ਤੇ ਪ੍ਰਸ਼ਾਦ ਲੈ ਕੇ ਜਾ ਰਹੇ ਨੇ। ਥੋੜ੍ਹੀਆਂ ਜਿਹੀ ਗੱਲਾਂ ਬਾਤਾਂ ਕਰਦੇ ਹਾਂ ਆਂਟੀ ਅੰਕਲ ਜੀ ਦੇ ਨਾਲ ਕਿ ਕਿਸ ਤਰੀਕੇ ਦੇ ਨਾਲ ਉਹ ਇਸ ਸੇਵਾ ਨੂੰ ਨਿਭਾ ਕੇ ਫੀਲ ਕਰਦੇ ਨੇ। ਸਤਿ ਸ਼੍ਰੀ ਅਕਾਲ ਆਂਟੀ ਜੀ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਂਟੀ ਜੀ, ਤੁਸੀਂ ਨਿਸ਼ਕਾਮ ਸੇਵਾ ਕਰ ਰਹੇ ਹੋ, ਤੁਸੀਂ ਬੜੇ ਪਿਆਰ ਦੇ ਨਾਲ, ਸਨੇਹ ਦੇ ਨਾਲ ਲੋਕਾਂ ਨੂੰ ਪ੍ਰਸ਼ਾਦ ਲਈ ਬੁਲਾਵਾ ਦੇ ਰਹੇ ਹੋ। ਸੋ ਗੁਰੂ ਘਰ ਦੇ ਵਿੱਚ ਆ ਕੇ ਇਹ ਸੇਵਾ ਕਰਕੇ ਮਨ ਨੂੰ ਕਿਸ ਤਰ੍ਹਾਂ ਦਾ ਲੱਗ ਰਿਹਾ? ਪਰਮਾਤਮਾ ਨੇ, ਅੱਜ ਮੈਂ ਇਹ ਸੋਚਦੀ ਹਾਂ ਕਿ ਮੇਰਾ ਜਨਮ ਸਫਲ ਹੋ ਗਿਆ। ਬਾਬਾ ਜੀ ਦੀ ਅਪਾਰ ਬਖਸ਼ਿਸ਼ ਦੇ ਸਦਕਾ ਉਹਨਾਂ ਨੇ ਤੰਦਰੁਸਤੀ ਦਿੱਤੀ, ਜਿਸ ਕਾਰਨ ਮੈਂ ਖੜ ਕੇ ਇਹ ਉਹਨਾਂ ਦੀ ਸੇਵਾ ਨਿਭਾਉਣ ਦੇ ਯੋਗ ਹੋ ਸਕੀ। ਸੰਗਤਾਂ ਦਾ ਅਥਾਹ ਪਿਆਰ ਦੇਖ ਕੇ ਕਦੇ ਵੀ ਕਿਸੇ ਇਨਸਾਨ ਨੂੰ ਕੋਈ ਥਕਾਵਟ ਨਹੀਂ ਹੁੰਦੀ। ਜੇਕਰ ਉਹ ਤਨੋਂ ਮਨੋਂ ਸੇਵਾ ਕਰੇ ਤਾਂ ਸਾਡਾ ਪਰਮਾਤਮਾ ਸ਼੍ਰੀ ਗੁਰੂ ਨਾਨਕ ਦੇਵ ਜੀ ਹਰ ਇੱਕ ਦੀਆਂ ਇਛਾਵਾਂ ਪੂਰੀਆਂ ਕਰਦਾ ਹੈ। ਸਿਰਫ ਗੱਲ ਇਹ ਹੈ ਕਿ ਸਾਨੂੰ ਉਹਨਾਂ ਤੇ ਵਿਸ਼ਵਾਸ ਰੱਖਣਾ ਚਾਹੀਦਾ। ਇਹ ਇੱਕ ਪ੍ਰਸ਼ਾਦ ਅਜਿਹੀ ਹੈ ਜਿਨ੍ਹਾਂ ਤੇ ਉਹਨਾਂ ਦੀ ਅਪਾਰ ਬਖਸ਼ਿਸ਼ ਹੋਈ ਹੈ। ਇਹ ਇੱਕ ਕੋਈ ਲੱਡੂਆਂ ਦਾ ਜਾਂ ਗੁਲਾਬ ਜਾਮਣਾਂ ਦਾ ਪ੍ਰਸ਼ਾਦ ਨਹੀਂ। ਅੱਜ ਬਹੁਤ ਸੰਗਤ ਅਜਿਹੀ ਰਹਿ ਗਈ ਰਸ਼ ਹੋਣ ਦੇ ਕਾਰਨ, ਜਿਨ੍ਹਾਂ ਨੂੰ ਅੰਦਰੋਂ ਦੇਗ ਨਹੀਂ ਮਿਲ ਸਕੀ। ਸੋ ਉਹ ਇਹ ਪ੍ਰਸ਼ਾਦ ਲੈ ਕੇ ਵੀ ਆਪਣਾ ਜੀਵਨ ਸਫਲਾ ਕਰ ਸਕਣ। ਥੈਂਕ ਯੂ ਸੋ ਮਚ ਜੀ, ਧੰਨਵਾਦ ਜੀ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਜਭਾਗੀ ਮਾਰਾ ਕੇ ਵਾਹਿਗੁਰੂ ਜੀ ਕੀ ਫਤਿਹ। ਸਾਰੀਆਂ ਸੰਗਤਾਂ ਨੂੰ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਵਧਾਈ ਦਾ ਅਰਥ ਹੁੰਦਾ ਹੈ ਚੜ੍ਹਦੀ ਕਲਾ ਵਿੱਚ ਰਹਿਣਾ, ਵਧਾਈ ਦਾ ਅਰਥ ਹੁੰਦਾ ਹੈ ਵਧਣਾ ਫੁੱਲਣਾ। ਮਹਾਬਲੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਨਾਮ ਨਾਲ ਬੰਦੀ ਛੋੜ ਤਖੱਲਸ ਨਾਮ ਪਿਆ। ਇਸ ਲਈ ਗੁਰੂ ਸਾਹਿਬ ਦੀ ਵਿਚਾਰਧਾਰਾ ਨਾਲ ਜੁੜਨ ਵਾਲੇ ਦੁਨੀਆ ਤੇ ਪ੍ਰਫੁੱਲਤ ਹੋਣ। ਵਧਾਈ ਦਾ ਅਰਥ ਹੁੰਦਾ ਦੁਨੀਆ ਤੇ ਪ੍ਰਫੁੱਲਤ ਹੋਣ। ਅੱਜ ਸਮੁੱਚਾ ਸਿੱਖ ਪੰਥ ਬੰਦੀ ਛੋੜ ਦਿਵਸ ਮਨਾ ਰਿਹਾ ਹੈ। ਮਨਾਉਣ ਦਾ ਅਰਥ ਹੁੰਦਾ ਮਨ ਲਾਉਣਾ। ਮੈਂ ਕੇਵਲ 10 ਮਿੰਟ ਦਾ ਸਮਾਂ ਲਿਆ ਸਟੇਟ ਸੈਕਟਰੀ ਸਾਹਿਬ ਕੋਲੋਂ ਮੰਗ ਕੇ। ਮੇਰੇ ਵੀਰ ਨੇ ਭਾਈ ਜੋਗਾ ਸਿੰਘ
ਭਾਗੋਵਾਲ ਬੜਾ ਕਾਬਲੇ ਤਾਰੀਫ ਕਵੀਸ਼ਰੀ ਜਥਾ ਹੈ, ਇਹਨਾਂ ਤੋਂ ਆਪਾਂ ਕਾਵਿ ਰਚਨਾ ਸਰਵਣ ਕਰਨੀ ਹੈ। ਮੈਂ ਸਿਰਫ ਦੋ ਹੀ ਬੇਨਤੀਆਂ ਕਰਨੀਆਂ ਨੇ ਕਿ ਜਿਨਕੇ ਤੁਮ ਦਿਨ ਮਨਾਤੇ ਹੋ ਉਨਕੀ ਬਾਤ को भी समझो। ਅੱਜ ਆਪਾਂ ਬੰਦੀ ਛੋੜ ਦਿਵਸ ਮਨਾ ਰਹੇ ਹਾਂ, ਇਸ ਨੂੰ ਦੀਵਾਲੀ ਦਾ ਦਿਨ ਵੀ ਆਖਿਆ ਜਾਂਦਾ ਹੈ। ਅਸੀਂ ਸਾਰੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰ ਰਹੇ ਹਾਂ ਕਿ ਮਹਾਰਾਜ ਸਭਨਾਂ ਨੂੰ ਖੁਸ਼ੀਆਂ ਬਖਸ਼ਿਓ। ਖੁਸ਼ੀਆਂ ਦਾ ਤਿਉਹਾਰ ਹੈ, ਅਸੀਂ ਖੁਸ਼ੀਆਂ ਲੈਣ ਵਾਸਤੇ ਗੁਰੂ ਘਰ ਆ ਰਹੇ ਹਾਂ। ਮੇਰੇ ਵੀਰ ਰਾਗੀ ਸਿੰਘ ਸ਼ਬਦ ਪੜ੍ਹ ਰਹੇ ਸੀ, ਦੀਵਾਲੀ ਦੀ ਰਾਤ ਦੀਵੇ ਬਾਲੀਆਂ। ਅਸੀਂ ਇਸ ਨੂੰ ਟੇਕ ਕਰਕੇ ਪੜ੍ਹ ਰਹੇ ਹਾਂ। ਦੁਨੀਆ ਦੇ ਸੰਕਲਪ ਨਾਲ ਜੁੜਿਆ ਹੋਇਆ ਇਹ ਦੇਸ਼ ਹੈ ਔਰ ਅਸੀਂ ਗੁਲਾਮੀ ਦੀ ਜੰਜੀਰ ਵਿੱਚ ਜਕੜੇ ਹੋਏ ਹਾਂ ਤੇ ਗੁਲਾਮੀ ਨੂੰ ਅਸੀਂ ਪ੍ਰਵਾਨ ਕਰ ਲਿਆ। ਯਾਦ ਰੱਖੋ, ਜਿਹੜੀ ਕੌਮ ਜਾਂ ਜਿਹੜੇ ਦੇਸ਼ ਦੇ ਲੋਕ ਗੁਲਾਮੀ ਨਾਲ ਸਮਝੌਤਾ ਕਰ ਲੈਣ, ਆਜ਼ਾਦੀ ਦੇ ਸੁਪਨੇ ਉਹਨਾਂ ਦੀ ਚੇਤਨਤਾ ਵਿੱਚੋਂ ਮਨਫੀ ਹੋ ਜਾਇਆ ਕਰਦੇ। ਕਦੇ ਬੁਲਬੁਲ ਨੂੰ ਪਿੰਜਰੇ 'ਚ ਪਾ ਕੇ ਕੱਖ ਮੁਹੱਈਆ ਕਰਾ ਦਿਓ, ਕਦੇ ਬੁਲਬੁਲ ਪਿੰਜਰੇ ਵਿੱਚ ਚਾਲਣਾ ਨਹੀਂ ਪਾਉਂਦੀ। ਇਸ ਗੱਲ ਨੂੰ ਸਾਹਮਣੇ ਰੱਖ ਕੇ ਕਿ ਮੇਰੀਆਂ ਆਉਣ ਵਾਲੀਆਂ ਪੀੜ੍ਹੀਆਂ ਗੁਲਾਮੀ ਦੇ ਪਿੰਜਰੇ ਵਿੱਚ ਕੈਦ ਹੋ ਕੇ ਮਰ ਜਾਣਗੀਆਂ। ਤੁਸੀਂ ਵੀ ਅੰਮ੍ਰਿਤ ਛਕੋ, ਸਾਡਾ ਸਾਥ ਦਿਓ ਔਰ ਇੱਥੋਂ ਜ਼ੁਲਮ ਦੇ ਰਾਜ ਦਾ ਅੰਤ ਕਰੇ। ਪੁਰਾਤਨ ਬੰਧਨਾਂ ਵਿੱਚ ਬੰਧੇ ਹੋਏ ਰਾਜਪੂਤ, ਕਸ਼ਤਰੀ, ਬਾਈ ਧਾਰੀਏ ਕਹਿਣ ਲੱਗੇ, ਮਹਾਰਾਜ ਸਾਡੇ ਪੰਡਤਾਂ ਮੁਤਾਬਕ ਜਿਸ ਨੂੰ ਤੁਸੀਂ ਅੰਮ੍ਰਿਤ ਕਹਿੰਦੇ, ਅਸੀਂ ਉਹਨੂੰ ਅੰਮ੍ਰਿਤ ਪ੍ਰਵਾਨ ਹੀ ਨਹੀਂ ਕਰਦੇ। ਮਹਾਰਾਜ ਕਹਿੰਦੇ ਕੀ ਨੁਕਸਾ ਉਹਦੇ ਵਿੱਚ? ਕਹਿੰਦੇ ਸੱਚੇ ਪਾਤਸ਼ਾਹ, ਸਾਡੇ ਪੁਰਾਤਨ ਸਿਮਰਤੀਆਂ ਵਿੱਚ ਬ੍ਰਾਹਮਣ ਤੇ ਛਤਰੀ ਨੂੰ ਉੱਚਾ ਦਰਜਾ ਦਿੱਤਾ ਹੋਇਆ ਹੈ ਤੇ ਤੁਸੀਂ ਤੇ ਸਭ ਸ਼ੂਦਰ ਨਾਈ ਝੀਵਰ ਇਕੱਠੇ ਕਰਕੇ ਉਹਨਾਂ ਨੂੰ ਸਰਦਾਰ ਦੀ ਉਪਾਧੀ ਦੇ ਦਿੱਤੀ ਹੈ ਤੇ ਇੱਥੋਂ ਤੱਕ ਕਹਿ ਦਿੱਤਾ ਹੈ, ਜਿਨ ਕੀ ਜਾਤ ਵਰਨ ਕੁਲ ਮਾਹੀ ਸਰਦਾਰੀ ਨਾ ਭਈ ਕਦਾਹੀ ਤਿਨਹੀ ਕੋ ਸਰਦਾਰ ਬਣਾਉਂ ਤਬੇ ਗੋਬਿੰਦ ਸਿੰਘ ਨਾਮ ਕਹਾਉਂ। ਜੇ ਸਾਰੇ ਵਰਨਗੋਤ ਬਰਾਬਰ ਹੋ ਗਏ ਤੇ ਸਰਵਉੱਚ ਦਾ ਕਿਹਦੀ ਮੰਨੀ ਜਾਏਗੀ? ਇਸ ਕਰਕੇ ਜੇ ਸਾਨੂੰ ਤੁਸੀਂ ਆਪਣੇ ਨਾਲ ਜੋੜਨਾ ਹੈ ਤੇ ਖੰਡਾ ਬਾਟੇ ਦਾ ਅੰਮ੍ਰਿਤ ਵੱਖਰਾ ਬਣਾਓ ਸਾਡੇ ਵਾਸਤੇ, ਇੱਕ ਸਾਨੂੰ ਕਸ਼ਹਿਰੇ ਤੋਂ ਛੋੜ ਦੇ ਦਿਓ। ਮਹਾਰਾਜ ਹੱਸ ਕੇ ਕਹਿਣ ਲੱਗੇ, ਦਰਅਸਲ ਬਾਈ ਧਾਰੀਓ ਗੱਲ ਇਹ ਹੈ ਕਿ ਤੁਹਾਡੇ ਕਰਮਾਂ 'ਚ ਰੱਬ ਨੇ ਅੰਮ੍ਰਿਤ ਲਿਖੇ ਹੋਏ ਨੇ। ਇੱਥੇ ਤਾਂ ਸੀਸ ਦੀ ਭੇਟ ਦੇ ਕੇ ਫਿਰ 5 ਘੁੱਟਾਂ ਪੰਜਾਂ ਪਿਆਰਿਆਂ ਨੇ ਪ੍ਰਾਪਤ ਕੀਤੀਆਂ ਨੇ। ਇਸ ਕਰਕੇ ਤੁਹਾਡੇ ਕਰਮਾਂ 'ਚ ਰੱਬ ਨੇ ਗੁਲਾਮੀ ਲਿਖੀ ਹੈ, ਤੁਸੀਂ ਆਜ਼ਾਦੀ ਦਾ ਸੁਪਨਾ ਨਹੀਂ ਲੈ ਸਕਦੇ। ਇਹਨਾਂ ਨੇ ਮਹਾਰਾਜ ਦਾ ਸਾਥ ਤੇ ਕੀ ਦੇਣਾ ਸੀ? ਜਿਵੇਂ ਬਾਪੂ ਸੀਤਲ ਜੀ ਨੇ ਲਿਖਿਆ, ਉਹ ਕਹਿੰਦੇ ਜਿੰਨਾ ਵਿਰੋਧ 22 ਧਾਰ ਦੇ ਰਾਜਿਆਂ ਨੇ ਹਜ਼ੂਰ ਦਾ ਕੀਤਾ ਹੈ, ਜੇ ਇਹਨਾਂ ਸਹਿਯੋਗ ਦਿੰਦੇ ਤੇ ਹਿੰਦੁਸਤਾਨ ਦੀ ਤਵਾਰੀਖ ਕਿਸੇ ਹੋਰ ਢੰਗ ਨਾਲ ਲਿਖੀ ਜਾਂਦੀ। ਸਤਿਗੁਰ ਬੰਦੀ ਛੋੜ ਹੈ, ਬੰਦੀ ਛੋੜ, 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 ਬੰਦੀ ਛੋੜ। ਸਤਿਗੁਰ ਬੰਦੀ ਛੋੜ ਹੈ, ਸਤਿਗੁਰ ਬੰਦੀ ਛੋੜ ਹੈ, ਬੰਦੀ ਛੋੜ, 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 ਬੰਦੀ ਛੋੜ। ਜੀਵਨ ਮੁਕਤ ਕਰੇ ਉਡੀਣਾ, ਜੀਵਨ ਮੁਕਤ ਕਰੇ ਉਡੀਣਾ, ਬੰਦੀ ਛੋੜ, 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 ਬੰਦੀ ਛੋੜ। ਸਤਿਗੁਰ ਬੰਦੀ ਛੋੜ ਹੈ, ਸਤਿਗੁਰ ਬੰਦੀ ਛੋੜ ਹੈ, ਬੰਦੀ ਛੋੜ, ਬੰਦੀ ਛੋੜ, ਬੰਦੀ ਛੋੜ, ਬੰਦੀ ਛੋੜ। ਆਸਟ੍ਰੇਲੀਆ ਦੀ ਧਰਤੀ ਬ੍ਰਿਸਬੇਨ ਦੇ ਗੁਰੂ ਘਰ ਦੇ ਵਿੱਚ ਅੱਜ ਖੂਬ ਸੰਗਤ ਨੇ ਰੌਣਕਾਂ ਲਗਾਈਆਂ। ਕੋਵਿਡ ਤੋਂ ਬਾਅਦ ਬਹੁਤ ਹੀ ਜ਼ਿਆਦਾ ਅੱਜ ਸੰਗਤ ਦੇਖਣ ਨੂੰ ਮਿਲੀ ਹੈ। ਇੰਨੀ ਸੰਗਤ ਕਿ ਇੰਨਾ ਜ਼ਿਆਦਾ ਰਸ਼ ਹੈ, ਤਿਲ ਧਰਨ ਨੂੰ ਵੀ ਜਗ੍ਹਾ ਨਹੀਂ ਮਿਲ ਰਹੀ ਹੈ। ਪਰ ਲੋਕਾਂ ਦਾ, ਸੰਗਤ ਦਾ ਪਿਆਰ ਦੇਖੋ ਕਿਸ ਤਰੀਕੇ ਦੇ ਨਾਲ
ਲੋਕਾਂ ਨੇ ਅੱਜ ਗੁਰੂ ਘਰ ਦੇ ਵਿੱਚ ਨਤਮਸਤਕ ਹੋ ਕੇ ਹਾਜ਼ਰੀ ਭਰੀ ਹੈ ਤੇ ਪ੍ਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਅਰਜ਼ੋਈਆਂ ਕੀਤੀਆਂ ਕਿ ਪ੍ਰਮਾਤਮਾ ਇਸੇ ਤਰੀਕੇ ਦੇ ਨਾਲ ਖੁਸ਼ੀਆਂ ਖੇੜੇ ਵਰਤਾਉਂਦੇ ਰਹਿਣ, ਕਿਉਂਕਿ ਪਿਛਲੀਆਂ ਜਿਹੜੀਆਂ ਦੀਵਾਲੀਆਂ ਸਨ ਉਹਨਾਂ ਨੂੰ ਇੱਕ ਤਰੀਕੇ ਦੇ ਨਾਲ ਅਸੀਂ ਕਾਲੀਆਂ ਦੀਵਾਲੀਆਂ ਕਹਿ ਕੇ ਹੀ ਮਨਾਇਆ, ਪਰ ਇਸ ਵਾਰ ਬਹੁਤ ਹੀ ਉਤਸ਼ਾਹ, ਬਹੁਤ ਹੀ ਸੋਹਣਾ ਰੰਗ ਬੰਨਿਆ ਹੋਇਆ ਸੰਗਤ ਨੇ ਤੇ ਦੇਖ ਕੇ ਦਿਲ ਖੁਸ਼ ਹੋ ਉੱਠਿਆ ਜੀ। ਇਸੇ ਤਰੀਕੇ ਨਾਲ ਇੰਸ਼ਾਅੱਲਾ ਰੌਣਕਾਂ ਲੱਗਦੀਆਂ ਰਹਿਣ, ਇਸੇ ਤਰੀਕੇ ਨਾਲ ਨਗਰੀਆਂ ਵੱਸਦੀਆਂ ਰਹਿਣ। ਮਿਲਦੇ ਹਾਂ ਜੀ ਅਗਲੀ ਦੀਵਾਲੀ ਦੇ ਉੱਤੇ, ਤਦ ਤੱਕ ਲਈ ਇਜਾਜ਼ਤ ਦਿਓ, ਧੰਨਵਾਦ। छोड़ बंदी जो